अस्सलाम वालेकुम सज्जनों ते बेलियो। इंसान ਨੂੰ ਜ਼ਿੰਦਗੀ ਦੇ ਵਿੱਚ ਦੋ ਹਿੱਸੇ ਮਿਹਨਤ ਕਰਨੀ ਪੈਂਦੀ ਹੈ, ਇੱਕ ਹਿੱਸਾ ਆਰਾਮ। ਜੇ ਅਸੀਂ ਆਪਣੀ ਜ਼ਿੰਦਗੀ ਦਾ ਟੋਟਲ ਕੱਢੀਏ ਤਾਂ ਤਕਰੀਬਨ ਐਵਰੇਜ 60 ਸਾਲ ਬਣਦਾ ਹੈ। 60 ਸਾਲ ਦੀ ਏਜ ਦੇ ਵਿੱਚ ਤੁਸੀਂ ਦੋ ਹਿੱਸੇ ਮਿਹਨਤ ਕਰਨੀ ਹੈ, ਇੱਕ ਹਿੱਸਾ ਆਰਾਮ ਨਾਲ ਬਹਿ ਕੇ ਖਾਣਾ ਹੈ। ਜਿਹੜੇ ਬੰਦੇ ਪਹਿਲੇ ਹਿੱਸੇ ਦੇ ਵਿੱਚ ਮਿਹਨਤ ਕਰ ਲੈਂਦੇ ਨੇ, ਯਾਨੀ 1 ਸਾਲ ਤੋਂ ਲੈ ਕੇ 20 ਸਾਲ ਦੀ ਉਮਰ ਤੱਕ ਅੱਛਾ ਪੜ੍ਹ ਲਿਖ ਜਾਂਦੇ ਨੇ, ਅੱਛੀ ਬੇਸ ਬਣ ਜਾਂਦੀ ਹੈ। ਉਸ ਤੋਂ ਬਾਅਦ ਅਗਲੇ 20 ਸਾਲ ਜਿਹੜੇ ਨੇ ਉਹਦੇ ਵਿੱਚ ਉਹ ਤਲੀਮ ਨੂੰ ਮੁਕੰਮਲ ਕਰਦੇ ਨੇ, ਹੁਨਰ ਸਿੱਖਦੇ ਨੇ ਅਤੇ ਉਸ ਤੋਂ ਬਾਅਦ ਆਪਣੀ ਪ੍ਰੈਕਟੀਕਲ ਲਾਈਫ ਦਾ ਆਗਾਜ਼ ਕਰਦੇ ਨੇ ਅਤੇ 40 ਸਾਲ ਦੀ ਉਮਰ ਤੱਕ ਉਹ ਮਾਸ਼ਾਅੱਲਾ ਇਸ ਮੁਕਾਮ 'ਤੇ ਪਹੁੰਚ ਚੁੱਕੇ ਹੁੰਦੇ ਨੇ ਕਿ ਅਗਲੇ 20 ਸਾਲ ਜਿਹੜੇ ਆ ਉਹ ਆਰਾਮ ਨਾਲ ਬਹਿ ਕੇ ਖਾ ਸਕਦੇ ਨੇ। ਦੂਸਰੀ ਕੈਟਾਗਰੀ ਆਉਂਦੀ ਹੈ ਕਿ ਜਿਹੜੇ ਬੰਦੇ ਪਹਿਲੇ ਹਿੱਸੇ ਦੇ ਵਿੱਚ ਮਿਹਨਤ ਕਰ ਲੈਂਦੇ ਨੇ, ਯਾਨੀ ਉਹ 20 ਸਾਲ ਦੀ ਉਮਰ ਤੱਕ ਪੜ੍ਹ ਲਿਖ ਲੈਂਦੇ ਨੇ। ਉਸ ਤੋਂ ਬਾਅਦ ਅਗਲੀ ਜਿਹੜੀ 20 ਸਾਲ ਹੁੰਦੇ ਨੇ ਉਹ ਵਾਰਾਗਰਦੀ ਦੇ ਵਿੱਚ ਅਤੇ ਲਫੰਡਰਬਾਜ਼ੀ ਦੇ ਵਿੱਚ ਅਤੇ ਗਲਤ ਸੋਬਤ ਦੇ ਵਿੱਚ ਪੈ ਕੇ ਉਹ ਬਰਬਾਦ ਕਰ ਲੈਂਦੇ ਨੇ। ਉਹਨਾਂ ਨੂੰ ਫਿਰ ਨਤੀਜਤਨ ਕੀ ਕਿ ਉਹਨਾਂ ਨੇ ਆਪਣਾ ਜਿਹੜਾ ਜ਼ਿੰਦਗੀ ਦਾ ਰੈਸਟ ਕਰਨ ਦਾ ਹਿੱਸਾ ਆਖਰੀ ਹੋਣਾ ਚਾਹੀਦਾ ਸੀ, ਉਹ ਦਰਮਿਆਨ 'ਚ ਕਰ ਲਿਆ ਰੈਸਟ। ਹੁਣ ਉਹਨਾਂ ਨੇ ਆਖਰੀ ਹਿੱਸਾ ਵੀ ਮਿਹਨਤ ਕਰਕੇ ਗੁਜ਼ਾਰਨਾ ਹੈ। ਅਤੇ ਤੀਸਰੀ ਜਿਹੜੀ ਕੰਡੀਸ਼ਨ ਹੈ ਉਹ ਆਉਂਦੀ ਹੈ ਕਿ ਪਹਿਲੇ ਹਿੱਸੇ ਦੇ ਵਿੱਚ ਆਰਾਮ ਕਰ ਲਿਆ, ਯਾਨੀ ਪੜ੍ਹਿਆ ਲਿਖਿਆ ਨਹੀਂ, ਨਾ ਕੋਈ ਹੁਨਰ ਲਿਆ, ਨਾ ਕੋਈ ਆਪਣੀ ਬੇਸ ਬਣਾਈ। ਉਹਨਾਂ ਨੂੰ ਜ਼ਿੰਦਗੀ ਦੇ ਦੂਸਰੇ ਹਿੱਸੇ 'ਚ ਵੀ ਮਿਹਨਤ ਕਰਨੀ ਪੈਂਦੀ ਹੈ, ਫਿਰ ਤੀਸਰੇ ਹਿੱਸੇ 'ਚ ਵੀ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਤੁਸੀਂ ਡਿਸਾਈਡ ਕਰ ਲਓ ਕਿ ਤੁਸੀਂ ਕਿਹੜੇ ਹਿੱਸੇ ਦੇ ਵਿੱਚ ਮਿਹਨਤ ਕਰਨੀ ਹੈ, ਪਹਿਲੇ ਦੇ ਵਿੱਚ, ਦੂਸਰੇ ਦੇ ਵਿੱਚ, ਤੀਸਰਾ ਆਰਾਮ ਨਾਲ ਗੁਜ਼ਾਰਨਾ ਹੈ, ਜਾਂ ਤੁਸੀਂ ਰੈਸਟ ਪਹਿਲੇ ਕਰਨੀ ਹੈ ਅਤੇ ਬਾਅਦ ਦੇ ਵਿੱਚ ਖੋਤੇ ਤਰ੍ਹਾਂ ਕੰਮ ਕਰਨਾ ਹੈ। ਸਾਹਮਣੇ